ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 31 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-03 ਦੇ ਉੱਤੇ। ਅਵਤਾਰ ਸਿੰਘ ਮੰਜ਼ਲ ਕਲੋਵਿਸ ਇਸ ਦੇ ਨਾਲ ਊੜਾ ਡੱਟ ਰਿਲੀਫ ਵਾਲੇ, ਜੇਕਰ ਤੁਸੀਂ ਡੱਟ ਤੋਂ ਬਚਣਾ ਚਾਹੁੰਦੇ ਹੋ, ਕਰਜ਼ਾ ਮਾਫ ਕਰਾਉਣਾ ਚਾਹੁੰਦੇ ਹੋ, ਕਾਲ 8888889914। ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਜੋਗਾ ਸਿੰਘ ਪਵਾਰ ਔਰੰਜਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜਾਹਲ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕੁਲਵੰਤ ਸਿੰਘ, ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਹੁਣ ਨੈਸ਼ਨਲ ਗਾਰਡਸ ਆ, ਉਹਨਾਂ ਨੂੰ ਲਾਸ ਐਂਜਲਸ ਤੇ ਸ਼ਿਕਾਗੋ ਤੇ ਹੋਰ ਸ਼ਹਿਰਾਂ ਦੇ ਵਿੱਚ ਜਿੱਥੇ ਡਿਪਲੋਏ ਕੀਤਾ ਗਿਆ ਸੀ, ਈਵਨ ਪੋਰਟਲੈਂਡ, ਉੱਥੋਂ ਉਹ ਵਾਪਸ ਬੁਲਾਏ ਜਾ ਰਹੇ ਹੈਗੇ ਆ। ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਜਿਹੜੇ ਪੁੱਲ ਬੈਕ ਹੋਇਆ ਹੈਗਾ, ਇਹ ਸਾਡੇ ਲਈ ਇੱਕ ਲੀਗਲ ਵਿਕਟਰੀ ਹੈਗੀ ਆ, ਕਿਉਂਕਿ ਅਸੀਂ ਚੈਲੰਜ ਕੀਤਾ ਸੀ ਇਸ ਦੀ ਡਿਪਲੋਇਮੈਂਟ ਨੂੰ। ਇਹ ਇੱਕ ਬਰੋਡਰ ਔਨਗੋਇੰਗ ਲੀਗਲ ਬੈਟਲ ਸੀਗੀ ਪ੍ਰੈਜ਼ੀਡੈਂਟ ਦੇ ਕੰਟਰੋਲ ਦੀ ਨੈਸ਼ਨਲ ਗਾਰਡ ਟਰੂਪਸ ਦੇ ਉੱਪਰ ਪੂਰੇ ਮੁਲਕ ਦੇ ਵਿੱਚ। ਸੋ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਉਂਸ ਕਰ ਦਿੱਤਾ ਵੀ ਅਸੀਂ ਨੈਸ਼ਨਲ ਗਾਰਡ ਜਿਹੜੇ ਆ ਉਹ ਵਾਪਸ ਬੁਲਾ ਰਹੇ ਹੈਗੇ, ਕਿਉਂਕਿ ਪਿਛਲੇ ਦਿਨਾਂ 'ਚ ਕੋਰਟ ਨੇ ਵੀ ਕਿਹਾ ਸੀ ਵੀ ਨਹੀਂ, ਪ੍ਰੈਜ਼ੀਡੈਂਟ ਜਿਹੜਾ ਆ ਉਹ ਨੈਸ਼ਨਲ ਗਾਰਡਸ ਨਹੀਂ ਡਿਪਲੋਏ ਕਰ ਸਕਦਾ। ਇਹ ਜਿਹੜੇ ਗਵਰਨਰਸ ਹੁੰਦੇ ਆ ਸਟੇਟਸ ਦੇ, ਉਹਨਾਂ ਦੇ ਕੋਲ ਅਥਾਰਟੀ ਹੈਗੀ ਆ। ਗੈਬਨ ਨਿਊਸਮ ਨੇ ਇਹ ਕਿਹਾ ਵੀ ਮੈਂ ਖੁਸ਼ ਹਾਂ ਵੀ ਫਾਈਨਲੀ ਪ੍ਰੈਜ਼ੀਡੈਂਟ ਟਰੰਪ ਨੇ ਐਡਮਿਟ ਕਰ ਲਈ ਆਪਣੀ ਹਾਰ, ਤੇ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਫੈਡਰਲਾਈਜ਼ ਨਹੀਂ ਕੀਤਾ ਜਾ ਸਕਦਾ ਤੇ ਇਹ ਇਲੀਗਲ ਹੈਗਾ ਆ। ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਮੈਂ ਨੈਸ਼ਨਲ ਗਾਰਡ ਦੀ ਲੀਡਰਸ਼ਿਪ ਨੂੰ ਜਿਹੜਾ ਡਾਇਰੈਕਟ ਕਰਦਾ ਆ ਤੇ ਉਹ ਆਪਣੇ ਆਪਣੇ ਪਰਿਵਾਰਾਂ ਦੇ ਕੋਲ ਵਾਪਸ ਚਲੇ ਜਾਣ। ਸੋ ਕਿਸੇ ਤਰ੍ਹਾਂ ਦੀ ਸਾਨੂੰ ਨੈਸ਼ਨਲ ਗਾਰਡਸ ਦੀ ਹਜੇ ਤੱਕ ਜ਼ਰੂਰਤ ਨਹੀਂ। ਸਰੋਤਿਆਂ ਨੂੰ ਪਤਾ ਹੀ ਆ ਵੀ ਨੈਸ਼ਨਲ ਗਾਰਡਸ ਯੂਜ਼ਲੀ ਉਸ ਟਾਈਮ ਲਾਏ ਜਾਂਦੇ ਆ ਜਦੋਂ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਆ, ਜਾਂ ਕਿਤੇ ਰਾਇਟਸ ਵਗੈਰਾ, ਲੜਾਈ ਝਗੜਾ ਜਾਂ ਕੁਛ ਇੱਦਾਂ ਦਾ ਲਾਰਜ ਸਕੇਲ ਤੇ ਹੋਇਆ ਹੋਵੇ। ਸੋ ਇਹ ਬੈਕ ਐਂਡ ਫੋਰਥ ਚੱਲਦੇ ਰਹੇ ਲੀਗਲ ਬੈਟਲ। US ਕੋਰਟ ਆਫ ਅਪੀਲਸ ਦੇ ਜਿਹੜੇ 9 ਸਰਕਟਸ ਦੇ ਜੱਜ ਹੈਗੇ ਆ, ਉਹਨਾਂ ਨੇ ਮੰਗਲਵਾਰ ਨੂੰ ਜਸਟਿਸ ਡਿਪਾਰਟਮੈਂਟ ਦੇ ਲਾਇਰਸ ਨੂੰ ਇਹ ਕਿਹਾ ਸੀ ਵੀ ਇਹ ਜੋ ਆ ਜੋ ਆਪਣੇ ਗਾਰਡਸ ਆ ਇਹ ਵਾਪਸ ਲੈ ਲਓ, ਇਹ ਬਿਲਕੁਲ ਸਹੀ ਨਹੀਂ ਹੈਗੇ। 200 ਦੇ ਕਰੀਬ ਜਿਹੜੇ ਨੈਸ਼ਨਲ ਗਾਰਡਸ ਆ ਇਹ ਲਾਸ ਐਂਜਲਸ ਦੇ ਵਿੱਚ ਡਿਪਲੋਏ ਕੀਤੇ ਹੋਏ ਸੀ। ਜੀ, ਅਗਲੀ ਜਿਹੜੀ ਗੱਲ ਕਰੀਏ ਈਰਾਨ ਤੋਂ ਆ ਰਹੀ ਹੈ ਹਰਜੋਤ ਸਿੰਘ ਜੀ। ਈਰਾਨ ਦੇ ਵਿੱਚ ਲਗਾਤਾਰ ਲੋਕ ਜਿਹੜੀ ਸਰਕਾਰ ਆ ਉਸ ਦੇ ਉਲਟ ਪ੍ਰੋਟੈਸਟ ਕਰ ਰਹੇ ਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਪਿਛਲੇ ਦਿਨਾਂ ਦੇ ਵਿੱਚ ਪ੍ਰੋਟੈਸਟ ਕਰ ਰਹੇ। ਇਕਨੋਮਿਕ ਬੇਹਾਲੀ ਇੱਕ ਸਭ ਤੋਂ ਵੱਡਾ ਕਾਰਨ ਉੱਥੇ ਬਣ ਰਹੀ ਆ। ਕਰੰਸੀ ਦੀ ਵੈਲਿਊ ਇੰਨੀ ਕੁ ਜ਼ਿਆਦਾ ਡਿੱਗ ਚੁੱਕੀ ਆ। ਇੱਕ US ਦਾ ਡਾਲਰ ਇਸ ਮੌਕੇ ਉੱਥੋਂ ਦੇ 1.45 ਮਿਲੀਅਨ ਇਰਾਨੀਅਨ ਰਿਆਲ ਦੇ ਬਰਾਬਰ ਹੋ ਚੁੱਕਾ ਆ। ਪਿਛਲੇ ਸਾਲ ਇਹ ਐਕਸਚੇਂਜ ਰੇਟ 8,20,000 ਜਿਹੜੇ ਰਿਆਲ ਦੇ ਬਰਾਬਰ ਸੀਗਾ। ਸੋ ਉਹਨਾਂ ਦੀ ਕਹਿ ਲਓ ਵੀ ਕਰੰਸੀ ਦੀ ਕੀਮਤ ਪਹਿਲਾਂ ਨਾਲੋਂ ਅੱਧੀ ਰਹਿ ਚੁੱਕੀ ਆ। ਬੇਸਿਕ ਜਿਹੜੀ ਫੂਡ ਸਪਲਾਈ ਆ ਉਹਦੇ ਵਿੱਚ ਹੀ ਲੋਕਾਂ ਦੇ, ਇਰਾਨੀਅਨ ਲੋਕਾਂ ਦੀ ਕਹਿੰਦੇ ਵੀ ਮਹੀਨੇ ਦੀ ਆਮਦਨ ਲੱਗ ਜਾਂਦੀ ਆ। ਇੰਪੋਰਟ ਡਿਪੈਂਡੈਂਟ ਕੰਟਰੀ ਆ ਈਰਾਨ, ਤੇ ਇਨਫਲੇਸ਼ਨ ਨੇ ਉੱਥੇ ਲੋਕਾਂ ਦੀ ਮੱਤ ਮਾਰੀ ਹੋਈ ਆ, ਜਿਸ ਕਰਕੇ ਇਰਾਨੀਅਨ ਲੋਕ ਸੜਕਾਂ ਦੇ ਵਿੱਚ ਉਹ ਪਹੁੰਚੇ ਹੋਏ ਨੇ। ਅਟਲਾਂਟਿਕ ਕਾਉਂਸਲ ਥਿੰਕ ਟੈਂਕ ਦੇ ਜਿਹੜੇ ਇਰਾਨੀਅਨ ਐਕਸਪਰਟ ਤੇ ਲਾਇਰ ਨੇ, ਉਹ ਕਹਿੰਦੇ ਵੀ ਜਿਹੜਾ ਇਹ ਕ੍ਰੈਸ਼ ਆ ਉਹਦੇ ਕਰਕੇ ਪ੍ਰੋਟੈਸਟ ਦੇ ਲਈ ਉਹ ਇੱਕ ਕੈਟਲਿਸਟ ਦਾ ਕੰਮ ਜਿਹੜਾ ਉਹ ਕਰ ਰਿਹਾ। ਕਹਿੰਦੇ ਪਰ ਇਹ ਕੋਰ ਇਸ਼ੂ ਨਹੀਂ ਹੈਗਾ।
ਪ੍ਰੋਟੈਸਟ ਕਹਿੰਦੇ ਵੀ ਹਮੇਸ਼ਾ ਹੀ ਇੱਕ ਇਕੋਨਮੀ ਨੂੰ ਲੈ ਕੇ ਜਿਹੜੇ ਉਹ ਹੁੰਦੇ ਰਹੇ ਆ। ਪਰ ਕਹਿੰਦੇ ਵੀ ਜੇ ਤੁਸੀਂ ਉੱਥੋਂ ਦੇ ਸਲੋਗਨ ਸੁਣੋ ਤਾਂ ਲੋਕਾਂ ਦੀ ਉਹ ਇਰਾਨੀਅਨ ਰਜੀਮ ਤੋਂ ਬਹੁਤ ਜ਼ਿਆਦਾ ਉਹ ਨਾਖੁਸ਼ ਨੇ ਤੇ ਰਜੀਮ ਉੱਥੋਂ ਗਾਇਬ ਹੋ ਜਾਵੇ, ਇਸ ਦੀ ਉਹ ਕਿਤੇ ਨਾ ਕਿਤੇ ਦਿਲੀ ਤਮੰਨਾ ਦੇ ਵਿੱਚ ਲੱਗੇ ਜਿਹੜੇ ਉਹ ਹੈਗੇ ਆ। ਕਹਿੰਦੇ ਵੀ ਉੱਥੇ ਉੱਦਾਂ ਦੇ ਨਾਅਰੇ ਜ਼ਿੰਦਗੀ ਆਜ਼ਾਦੀ, ਵੂਮਨ ਲਾਈਫ ਫਰੀਡਮ, ਇੱਦਾਂ ਦੇ ਜਿਹੜੇ ਪ੍ਰੋਟੈਸਟ ਦੇ ਵਿੱਚ ਨਾਅਰੇ ਆ ਉਹ ਈਰਾਨ ਦੇ ਵਿੱਚ ਲੱਗ ਰਹੇ ਨੇ। ਸੋ ਦੇਖਦੇ ਹਾਂ ਅੱਗੇ ਕੀ ਬਣਦਾ ਆ। ਪਰ ਇਕੋਨਮੀ ਤੇ ਕਰੰਸੀ ਡੀਵੈਲੂਏਸ਼ਨ ਦੇ ਕਰਕੇ ਲੋਕ ਇਸ ਟਾਈਮ ਸੜਕਾਂ ਦੇ ਉੱਤੇ ਪਹੁੰਚੇ ਹੋਏ ਆ। ਇਸੇ ਚੱਲਦਿਆਂ ਹੀ ਆਪਾਂ ਦੇਖਿਆ ਸੀ ਈਰਾਨ ਦੇ ਰਾਸ਼ਟਰਪਤੀ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ, ਜਿਸ ਵਿੱਚ ਕਹਿੰਦੇ ਵੀ ਅਸੀਂ ਵੀ ਆਰ ਐਟ ਫੁੱਲ ਵਾਰ ਵਿਦ US, UK ਐਂਡ ਦਾ ਵੈਸਟ। ਸੋ ਲੋਕਾਂ ਦਾ ਧਿਆਨ ਇਹਨਾਂ ਪ੍ਰੋਟੈਸਟ ਤੋਂ ਭਟਕਾਉਣ ਦੇ ਲਈ, ਪਰੇ ਕਰਨ ਦੇ ਲਈ ਉਹ ਲੜਾਈ ਦਾ ਜਿਹੜਾ ਇੱਕ ਬਹਾਨਾ ਹੈ ਇਰਾਨੀਅਨ ਰਜੀਮ ਲਗਾ ਰਹੀ ਆ। ਅਗਲੀ ਖਬਰ ਵੱਲ ਚਲੀਏ। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਵੀ ਫੈਡਰਲ ਜੱਜ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਉਹ ਮੂਵ ਜਿਹਦੇ ਵਿੱਚ ਜਿਹੜੀ ਡਿਪੋਰਟੇਸ਼ਨ ਪ੍ਰੋਟੈਕਸ਼ਨ ਸੀਗੀ ਥਾਊਜ਼ੈਂਡਸ ਆਫ ਮਾਈਗ੍ਰੈਂਟਸ ਦੀ, ਜਿਹੜੇ TPS ਦੇ ਉੱਤੇ ਸੀ, ਟੈਂਪਰੇਰੀ ਪ੍ਰੋਟੈਕਸ਼ਨ ਦੇ ਅੰਡਰ, ਖਾਸ ਕਰਕੇ ਹੋਂਡਰਾਸ, ਨੇਪਾਲ ਤੇ ਨਿਕਾਰਾਗੁਆ, ਉਹ ਕਹਿੰਦੇ ਆ ਵੀ ਉਹ ਇਲੀਗਲ ਆ। ਸੋ ਟਰੰਪ ਹੁਣੀ ਇਹ ਕੰਮ ਨਹੀਂ ਕਰ ਸਕਦੇ ਹੈਗੇ। ਫੈਡਰਲ ਜੱਜ ਸੈਨ ਫਰਾਂਸਿਸਕੋ ਦੀ ਕੋਰਟ ਦੇ ਵਿੱਚ ਜੱਜ ਟਰੀਨਾ ਐਲ ਥੌਮਸਨ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨੋਏਮ ਆ, ਉਹ ਪ੍ਰੋਟੈਕਸ਼ਨ ਉਹਨਾਂ ਲੋਕਾਂ ਦੀ ਟਰਮੀਨੇਟ ਕਰਨ ਜਾ ਰਹੀ ਆ ਜੋ ਇਹ 3 ਮੁਲਕਾਂ ਦੇ ਰਹਿਣ ਵਾਲੇ ਆ ਤੇ ਇਹ ਪ੍ਰੀ ਆਰਡੇਨਡ ਆ। ਤੇ ਇਹਦੇ ਵਿੱਚ ਇਹ ਉਹਨਾਂ ਦਾ ਇੰਟੈਂਟ ਹੈਗਾ ਕਿ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਜੋ TPS ਆ ਉਸ ਨੂੰ ਟਾਰਗੇਟ ਕੀਤਾ ਜਾਵੇ ਜਾਂ ਉਸ ਨੂੰ ਖਤਮ ਕੀਤਾ ਜਾਵੇ। 52 ਪੇਜਾਂ ਦੀ ਇਹ ਜਿਹੜੀ ਰੂਲਿੰਗ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਗਵਰਨਮੈਂਟ ਦਾ ਜਿਹੜਾ ਰਿਵਿਊ ਆ ਇਸ ਪ੍ਰੋਗਰਾਮ ਦੇ ਵਿੱਚ, ਉਹ ਆਪਣੇ ਆਪ ਹੀ ਉਹਨਾਂ ਨੇ ਡਿਸੀਜਨ ਬਣਾ ਲਿਆ ਵੀ ਜੂਨ ਜੁਲਾਈ ਦੇ ਵਿੱਚ ਅਸੀਂ ਜਿਹੜੀ ਆ ਇਸ ਪ੍ਰੋਗਰਾਮ ਨੂੰ ਕੈਂਸਲ ਕਰ ਦੇਣਾ ਹੈਗਾ ਆ। ਨੋਟੇਬਲੀ ਕਹਿੰਦੇ ਫੂਡ ਇਨਸਿਕਿਉਰਿਟੀ ਇਨ ਨੇਪਾਲ, ਕ੍ਰਾਈਮ ਇਨ ਹੋਂਡਰਾਸ ਤੇ ਹਿਊਮਨਟੇਰੀਅਨ ਕ੍ਰਾਈਸਿਸ ਇਨ ਨਿਕਾਰਾਗੁਆ, ਇਹ ਤਾਂ ਉਦਾਂ ਹੀ ਕਾਇਮ ਆ। ਕਹਿੰਦੇ ਵੀ ਇਹ ਕਿੱਦਾਂ ਤੁਸੀਂ ਜਿਹੜਾ ਆ ਇਹਨਾਂ ਦਾ ਟੈਂਪਰੇਰੀ ਪ੍ਰੋਟੈਕਸ਼ਨ ਜਿਹੜਾ ਆ ਉਹ ਰਿਮੂਵ ਕਰ ਸਕਦੇ ਹੈਗੇ ਆ। ਜੱਜ ਥੌਮਸਨ ਉਹਨਾਂ ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅਪਾਇੰਟ ਕੀਤਾ ਸੀ, ਤੇ ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਜਿਹੜੇ ਐਡਵੋਕੇਟਸ ਆ, ਉਹਨਾਂ ਨੇ ਇਸ ਪ੍ਰੋਗਰਾਮ ਦੇ ਕੈਂਸਲੇਸ਼ਨ ਦੇ ਲਈ ਸੂ ਕੀਤਾ ਸੀਗਾ। ਸੋ ਉਹ ਉਹਨਾਂ ਨੇ ਜਿਹੜਾ ਅੱਜ ਡਿਸੀਜਨ ਦਿੱਤਾ ਹੈਗਾ ਆ। 50,000 ਦੇ ਕਰੀਬ ਹੋਂਡਰਾਸ ਦੇ, 7,000 ਨੈਪਲੀਜ਼ ਨੇਪਾਲ ਤੋਂ ਰਹਿਣ ਵਾਲੇ, 3,000 ਨਿਕਾਰਾਗੁਆ ਦੇ, ਇਹ ਇਸ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਦੇ ਅੰਡਰ ਕਵਰਡ ਹੈਗੇ ਆ। ਇਹ ਜੋ ਕਾਂਗਰੈਸ਼ਨਲ ਰਿਸਰਚ ਸਰਵਿਸ ਆ ਉਹਨਾਂ ਦੇ ਮੁਤਾਬਕ ਇਹ ਇੱਕ ਦਹਾਕੇ ਤੋਂ ਵੀ ਵੱਧ ਦਾ ਓਲਡ ਪ੍ਰੋਗਰਾਮ ਆ, ਜਿਹਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਆਰਮਡ ਕਨਫਲਿਕਟ ਚੱਲ ਰਿਹਾ ਜਾਂ ਨੈਚੁਰਲ ਡਿਜ਼ਾਸਟਰ ਆ ਜਾਂ ਕਿਸੇ ਤਰ੍ਹਾਂ ਦੀ ਕੈਟਾਸਟ੍ਰੋਫੀ ਹੈਗੀ ਆ, ਉਹਨਾਂ ਲੋਕਾਂ ਦੇ ਲਈ ਸੀ ਵੀ ਉਹ ਇੱਥੇ ਅਮਰੀਕਾ ਦੇ ਵਿੱਚ ਆ ਕੇ TPS ਦੇ ਅੰਡਰ ਰਹਿ ਸਕਦੇ ਹੈਗੇ ਆ। ਇਸ ਤੋਂ ਬਿਨਾਂ ਹੁਣ ਦੇਖਦੇ ਆ ਇਸ ਡਿਸੀਜਨ ਨੂੰ ਜਿਹੜਾ ਆ ਉਹ ਰੋਕ ਦਿੱਤਾ ਆ ਵੀ ਟਰੰਪ ਹੁਣੀ ਇਹ ਨਹੀਂ ਭੇਜ ਸਕਦੇ। ਜੀ, ਜੈਕ ਸਮਿਥ ਸਾਬਕਾ ਜਸਟਿਸ ਡਿਪਾਰਟਮੈਂਟ ਦੇ ਸਪੈਸ਼ਲ ਕਾਉਂਸਲ, ਜਿਨ੍ਹਾਂ ਨੇ ਫੈਡਰਲ ਪ੍ਰੋਸੀਕਿਊਸ਼ਨ ਨੂੰ ਲੀਡ ਕਰ ਰਹੇ ਸੀਗੇ ਡੋਨਲਡ ਟਰੰਪ ਹੋਣਾ ਦੀ, ਉਹਨਾਂ ਨੇ ਕਾਂਗਰੈਸ਼ਨਲ ਕਮੇਟੀ ਦੇ ਮੋਹਰੇ ਬਿਆਨ ਜਿਹੜੇ ਉਹ ਆਪਣੇ ਦਿੱਤੇ ਸੀਗੇ, ਸਵਾਲ ਜਵਾਬ ਉਹਨਾਂ ਨੂੰ ਕੀਤੇ ਗਏ ਸੀ। ਉਹਨਾਂ ਨੇ ਆਪਣੇ ਇਸ ਬਿਆਨਾਂ ਦੇ ਵਿੱਚ ਡੈਪੋਜੀਸ਼ਨ ਦੀ ਜਿਹੜੀ ਟ੍ਰਾਂਸਕ੍ਰਿਪਟ ਜਾਰੀ ਹੋਈ ਆ, ਉਸ ਵਿੱਚ ਇਹ ਕਿਹਾ ਵੀ ਉਹਨਾਂ ਨੇ ਜੋ ਬਾਈਡਨ ਦੇ ਨਾਲ ਆਪਣੇ ਕੇਸਾਂ ਦੇ ਬਾਬਤ ਕੋਈ ਗੱਲਬਾਤ ਨਹੀਂ ਕੀਤੀ। ਬਿਹਾਈਂਡ ਕਲੋਜ਼ ਡੋਰ ਇਹ ਜਿਹੜੀ ਟੈਸਟੀਮੋਨੀ ਜੁਡੀਸ਼ਰੀ ਹਾਊਸ ਦੀ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੋਈ ਸੀ। ਜੈਕ ਸਮਿਥ ਨੇ ਆਪਣੇ ਜਿਹੜੇ ਚਾਰजेस ਟਰੰਪ ਹੋਣਾ ਦੇ ਉਲਟ ਲਿਆਂਦੇ ਸੀ ਉਹਨਾਂ ਨੂੰ ਡਿਫੈਂਡ ਕਰਦੇ ਹੋਏ ਜਿਹੜਾ ਉਹ ਕਿਹਾ, ਜਿਸ ਵਿੱਚ ਕਹਿੰਦੇ ਵੀ ਕਥਿਤ ਤੌਰ ਦੇ ਉੱਤੇ ਉਹਨਾਂ ਦੇ ਕੋਲ ਉਹ ਕਲਾਸੀਫਾਈਡ ਡਾਕੂਮੈਂਟਸ ਪੋਜੈਸ ਕਰਦੇ ਸੀ, ਉਹਨਾਂ ਦੇ ਕੋਲ ਸੀਗੇ, ਜੋ ਇਹ ਇੱਕ ਹਿਸਾਬ ਦੇ ਨਾਲ ਦਾਅਵਾ ਕਰਦੇ ਸੀ ਵੀ 2020 ਦੀ ਇਲੈਕਸ਼ਨ ਨੂੰ ਓਵਰਟਰਨ ਕਰਨ ਦੀ ਕੋਸ਼ਿਸ਼ ਟਰੰਪ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਕੀਤੀ ਗਈ ਹੈਗੀ ਆ। ਸੋ ਕਹਿੰਦੇ ਵੀ ਇਹ ਹੁਣ ਨਵਾਂ ਨਾਰਮ ਬਣ ਚੁੱਕਾ ਆ ਵੀ ਆਪਾਂ ਹੁਣ ਕਿੱਦਾਂ ਇਲੈਕਸ਼ਨਸ ਕੰਡਕਟ ਕਰਦੇ ਹੈਗੇ ਆ, ਤੇ ਕਹਿੰਦੇ ਵੀ ਇਸ ਦਾ ਜਿਹੜਾ ਅਸਰ ਅਮਰੀਕਾ ਦੀ ਡੈਮੋਕ੍ਰੇਸੀ ਦੇ ਉੱਤੇ ਅਸਰ ਭੈੜਾ ਜਿਹੜਾ ਉਹ ਪਿਆ, ਕਹਿੰਦੇ ਵੀ ਕੈਟਾਸਟ੍ਰੋਫਿਕ ਅਸਰ ਜਿਹੜਾ ਉਹ ਪਿਆ ਆ। ਹਾਊਸ ਕਮੇਟੀ ਨੂੰ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਉਹਨਾਂ ਕੋਲ ਪ੍ਰੂਫ ਆ ਬਿਯੋਂਡ ਰੀਜ਼ਨੇਬਲ ਡਾਊਟ, ਕਈ ਕੇਸਾਂ ਦੇ ਵਿੱਚ ਟਰੰਪ ਹੋਣਾ ਦੇ
ਉਲਟ। ਸੋ ਜੈਕ ਸਮਿਥ ਹੁਣਾਂ ਨੂੰ ਸਪੈਸ਼ਲ ਕੌਂਸਲ ਦੇ ਤੌਰ ਦੇ ਉੱਤੇ ਲਾਇਆ ਗਿਆ ਸੀ ਜਦੋਂ 2020 ਦੀ ਇਲੈਕਸ਼ਨ ਦੀ ਜਿਹੜੇ ਨਤੀਜਿਆਂ ਤੋਂ ਬਾਅਦ ਦੇ ਵਿੱਚ ਜਿੱਦਾਂ ਕੋਸ਼ਿਸ਼ ਕਹਿੰਦੇ ਵੀ ਉਹ ਹੋਈ ਸੀ ਉਸ ਦੀ ਜਾਂਚ ਕਰਨ ਦੇ ਲਈ, ਪਰ ਅਖੀਰ ਤੱਕ ਆਉਂਦਿਆਂ ਇਹ ਸਾਰੀਆਂ ਜਾਂਚਾਂ ਨੂੰ ਵਿਚਾਲੇ ਹੀ ਜਿਹੜਾ ਉਹ ਰੋਕ ਦਿੱਤਾ ਗਿਆ ਸੀ। ਅਗਲੀ ਖਬਰ ਵੱਲ ਚਲੀਏ ਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਮਿਨੇਸੋਟਾ ਦੇ ਵਿੱਚ ਜਿਹੜੇ ਜਿੰਨੀ ਵੀ ਫੰਡਿੰਗ ਫੈਡਰਲ ਫੰਡਿੰਗ ਜਾਂਦੀ ਸੀ ਚਾਈਲਡ ਕੇਅਰ ਦੇ ਲਈ ਉਹ ਫਰੀਜ਼ ਕਰ ਦਿੱਤੀ ਹੈਗੀ ਆ। ਇਹ ਉਸ ਟਾਈਮ ਕੀਤੀ ਗਈ ਆ ਜਦੋਂ ਬਹੁਤ ਵੱਡੀ ਸਕੇਲ ਦੇ ਉੱਤੇ ਜਿਹੜੇ ਫਰਾਡ ਉਹ ਜਿਹੜੇ ਡਿਸਕਵਰ ਕੀਤੇ ਗਏ ਹੈਗੇ ਆ। ਸੋ ਕਹਿੰਦੇ ਵੀ ਜਦੋਂ ਤੱਕ ਇਹ ਪੂਰੀ ਵੈਰੀਫਿਕੇਸ਼ਨ ਨਹੀਂ ਹੁੰਦੀ ਤਦ ਤੱਕ ਜਿਹੜੀ ਫੰਡਿੰਗ ਆ ਉਹ ਰੋਕ ਲਈ ਗਈ ਹੈਗੀ ਆ। ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਨੇ ਉਹਨਾਂ ਨੇ ਇਹ ਕਿਹਾ ਵੀ ਹੁਣ ਜਿਹੜੀ ਅੱਗੇ ਵਾਸਤੇ ਵੀ ਆਪਾਂ ਬਹੁਤ ਜ਼ਿਆਦਾ ਜਿਹੜੀ ਆ ਸਟ੍ਰਿਕਟ ਵੈਰੀਫਿਕੇਸ਼ਨ ਕਰਾਂਗੇ ਜੋ ਲੋਕ ਡੇ ਕੇਅਰ ਸੈਂਟਰਸ ਚਲਾਉਂਦੇ ਹੈਗੇ ਆ। ਐਡਮਿਨਿਸਟ੍ਰੇਸ਼ਨ ਫਾਰ ਚਿਲਡਰਨ ਐਂਡ ਫੈਮਿਲੀਜ਼ ਜੋ ਫੰਡ ਕਰਦਾ ਹੈ ਚਾਈਲਡ ਕੇਅਰ ਫॉर ਫੈਮਿਲੀਜ਼ ਵਿਦ ਲੋ ਇਨਕਮ ਵਾਲਿਆਂ ਨੂੰ ਜੋ ਫੰਡ ਕਰਦਾ ਹੈ ਉਹਦੇ ਸੰਬੰਧ ਦੇ ਵਿੱਚ ਐਚਐਸ ਡਿਪਟੀ ਸੈਕਟਰੀ ਜੇਮ ਓਨੀਲ ਉਹਨਾਂ ਨੇ ਇਹ ਕਿਹਾ ਆ ਪਈ ਬਹੁਤ ਵੱਡਾ ਜਿਹੜਾ ਫਰਾਡ ਆ ਮਿਨੇਆਪੋਲਿਸ ਦੇ ਵਿੱਚ ਅਸੀਂ ਦੇਖਿਆ ਮਿਨੇਸੋਟਾ ਦੇ ਵਿੱਚ, ਇਸ ਕਰਕੇ ਜਿਹੜੀ ਫੰਡਿੰਗ ਆ ਉਹ ਰੋਕਣ ਜਾ ਰਹੇ ਹੈਗੇ ਆ। ਏਸੀਐਫ ਨੇ ਇਹ ਕਿਹਾ 145 ਮਿਲੀਅਨ ਡਾਲਰ ਦੀ ਚਾਈਲਡ ਕੇਅਰ ਫੰਡ ਮਿਨੇਸੋਟਾ ਨੂੰ ਹਰ ਸਾਲ ਦਿੱਤੀ ਜਾਂਦੀ ਹੈ। ਸੋ ਹੁਣ ਇਹ ਦੇਖੋ ਵੀ ਹੋਰ ਸ਼ਹਿਰਾਂ ਦੇ ਵਿੱਚ ਵੀ ਕਿੰਨੀ ਦਿੱਤੀ ਜਾਂਦੀ ਹੋਊਗੀ। ਜੋ ਮਿਨੇਸੋਟਾ ਦੇ ਗਵਰਨਰ ਦੇ ਆਫਿਸ ਟਿਮ ਵਾਲਜ਼ ਆ ਉਹਨਾਂ ਨੇ ਇਹ ਕਿਹਾ ਆ ਵੀ ਕੁਝ ਜਿਹੜੇ ਕੇਸਸ ਹੈਗੇ ਆ ਉਹ ਅਸੀਂ ਵੀ ਇਨਵੈਸਟੀਗੇਟ ਕਰ ਰਹੇ ਹੈਗੇ ਆ, ਪਰ ਇਸ ਨੂੰ ਵਧਾ ਚੜਾ ਕੇ ਜਿਹੜੀ ਗੱਲ ਕੀਤੀ ਜਾ ਰਹੀ ਹੈਗੀ ਆ। ਯੂਐਸ ਦੇ ਅਟਾਰਨੀ ਆਫਿਸ ਜੋ ਮਿਨੇਸੋਟਾ ਦੇ ਆ ਉਹਨਾਂ ਨੇ ਇਹ ਕਿਹਾ ਵੀ ਸੋਮਾਲੀ ਅਮਰੀਕਨ ਜੋ ਆ ਉਹ 92 ਡਿਫੈਂਡੈਂਟ ਆ ਇਸ ਫਰਾਡ ਇਨਵੈਸਟੀਗੇਸ਼ਨ ਚੋਂ, ਜਿਹਦੇ ਵਿੱਚੋਂ 82 ਜਣੇ ਸੋਮਾਲੀ ਅਮਰੀਕਨਸ ਆ। ਸੋ ਟਰੰਪ ਉਹਨਾਂ ਨੇ ਤਾਂ ਬਹੁਤ ਗੰਦੀ ਭਾਸ਼ਾ ਵੀ ਜਿਹੜੀ ਆ ਸੋਮਾਲੀ ਜੋ ਇਮੀਗ੍ਰੈਂਟਸ ਆ ਉਹਨਾਂ ਦੇ ਲਈ ਵਰਤੀ ਹੈਗੀ, ਖਾਸ ਕਰਕੇ ਉਹਨਾਂ ਨੂੰ ਇੱਕ ਜਗ੍ਹਾ ਤਾਂ ਉਹਨਾਂ ਨੇ ਗਾਰਬੇਜ ਹੀ ਕਿਹਾ ਤੇ ਟਰੂਥ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਕਿਹਾ ਵੀ ਮਿਨੇਸੋਟਾ ਦੇ ਵਿੱਚ ਜਿੰਨਾ ਵੀ ਫਰਾਡ ਹੋ ਰਿਹਾ ਹੈਗਾ ਇਹ ਜਿਹੜੇ ਸੋਮਾਲੀਅਨ ਮੂਲ ਦੇ ਇਮੀਗ੍ਰੈਂਟਸ ਆ ਉਹ ਕਰ ਰਹੇ ਹੈਗੇ ਆ ਤੇ ਇਹ ਸਾਡੇ ਮੁਲਕ ਲਈ ਇੱਕ ਤਰ੍ਹਾਂ ਦੇ ਨਾਲ ਲਾਇਬਿਲਿਟੀ ਹੈਗੀ ਆ। ਰਿਪਰੈਜ਼ੈਂਟੇਟਿਵ ਟੌਮ ਐਮਰ ਜੋ ਮਿਨੇਸੋਟਾ ਦੇ ਆ ਮੈਂਬਰ ਹਾਊਸ ਜੀਓਪੀ ਲੀਡਰ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕ ਇਸ ਫਰਾਡ 'ਚ ਫੜੇ ਜਾਂਦੇ ਆ ਜੇ ਉਹ ਸਿਟੀਜ਼ਨ ਵੀ ਹੈਗੇ ਉਹਨਾਂ ਨੂੰ ਡੀਨੈਚੁਰਲਾਈਜੇਸ਼ਨ ਉਹਨਾਂ ਦੀ ਕੀਤੀ ਜਾਵੇ ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ ਅਮਰੀਕਾ ਤੋਂ। ਜੀ। ਇੱਕ ਹੋਰ ਰਿਪਬਲਿਕਨ ਰਿਪਰੈਜ਼ੈਂਟੇਟਿਵ ਲੌਰਨ ਬੋਬਰਟ ਉਹਨਾਂ ਨੇ ਡੋਨਲਡ ਟਰੰਪ ਦੇ ਉਲਟ ਇੱਕ ਹਿਸਾਬ ਦੇ ਨਾਲ ਬਿਆਨ ਦਿੰਦੇ ਹੋਏ ਕਿਹਾ ਆ ਕਹਿੰਦੇ ਵੀ ਮੈਂ ਉਮੀਦ ਕਰਦੀ ਹਾਂ ਵੀ ਇਹ ਜਿਹੜਾ ਟਰੰਪ ਹੁਣਾਂ ਨੇ ਇੱਕ ਬਿੱਲ ਵੀਟੋ ਕੀਤਾ ਆ ਵੀ ਉਹ ਕੋਈ ਪੋਲੀਟੀਕਲ ਰਿਟੈਲੀਏਸ਼ਨ ਨਾ ਹੋਵੇ। ਖਬਰ ਦੇ ਵਿੱਚ ਦੱਸ ਜਾਈਏ ਕੋਲੋਰਾਡੋ ਦੇ ਲਈ ਡਰਿੰਕਿੰਗ ਵਾਟਰ ਪ੍ਰੋਜੈਕਟ ਉਸ ਨੂੰ ਫੰਡ ਕਰਨ ਦੇ ਲਈ ਦੋਨਾਂ ਸਦਨਾਂ 'ਚ ਯੂਐਸ ਦੀ ਕਾਂਗਰਸ ਤੇ ਸੈਨੇਟ ਦੇ ਵਿੱਚ ਸਰਬਸੰਮਤੀ ਦੇ ਨਾਲ ਬਿੱਲ ਪਾਸ ਹੋ ਕੇ ਰਾਸ਼ਟਰਪਤੀ ਟਰੰਪ ਹੁਣਾਂ ਦੇ ਕੋਲ ਪਹੁੰਚਿਆ ਸੀਗਾ। ਕਹਿੰਦੇ ਵੀ ਇਹਦੇ ਨਾਲ ਜਿਹੜਾ ਸੇਫ ਡਰਿੰਕਿੰਗ ਵਾਟਰ ਆ ਕੋਲੋਰਾਡੋ ਦੇ ਈਸਟਰਨ ਪਲੇਨਸ ਦੇ ਵਿੱਚ 39 ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਤੱਕ ਪਹੁੰਚਣਾ ਸੀਗਾ, ਕਿਉਂਕਿ ਉੱਥੋਂ ਦੇ ਗਰਾਊਂਡ ਵਾਟਰ ਦੇ ਵਿੱਚ ਮਿਨਰਲਸ ਸਾਲਟ ਜਿਹੜਾ ਉਹ ਜ਼ਿਆਦਾ ਆ ਤੇ ਕਹਿੰਦੇ ਵੀ ਕਈ ਵਾਰੀ ਰੇਡੀਓ ਐਕਟੀਵਿਟੀ ਵੀ ਵਾਟਰ ਸਪਲਾਈ ਦੇ ਵਿੱਚ ਦੇਖੀ ਗਈ ਆ। ਟਰੰਪ ਹੁਣਾਂ ਨੇ ਬੀਤੇ ਮੰਗਲਵਾਰ ਇਸ ਸਰਬਸੰਮਤੀ ਦੇ ਨਾਲ ਪਾਸ ਹੋਏ ਬਿੱਲ ਨੂੰ ਵੀਟੋ ਜਿਹੜਾ ਉਹ ਕਰ ਦਿੱਤਾ ਸੀ, ਜਿਸ ਵਿੱਚ ਬਹਾਨਾ ਉਹਨਾਂ ਨੇ ਇਹ ਲਾਇਆ ਸੀਗਾ ਵੀ ਅਮਰੀਕਨ ਟੈਕਸ ਪੇਅਰ ਦੇ ਉੱਤੇ ਐਕਸਪੈਂਸਿਵ ਤੇ ਅਨਰਿਲਾਇਬਲ ਪ੍ਰੋਜੈਕਟ ਆ ਪਾਲਿਸੀਜ਼ ਆ ਉਹ ਭਾਰ ਨਾ ਪਵੇ। ਜਿਹੜੇ ਬੋਬਰਟ ਆ ਉਹਨਾਂ ਨੇ ਹੁਣ ਇਸ ਮੂਵ ਨੂੰ ਕ੍ਰਿਟੀਸਾਈਜ਼ ਕਰਦੇ ਹੋਏ ਕਿਹਾ ਵੀ ਇਹ ਜਿਹੜਾ ਬਿੱਲ ਆ ਟੋਟਲੀ ਨਾਨ ਕੰਟਰੋਵਰਸ਼ੀਅਲ ਸੀਗਾ ਤੇ ਕਹਿੰਦੇ ਵੀ ਹਾਊਸ ਤੇ ਸੈਨੇਟ ਦੇ ਵਿੱਚ ਯੂਨੈਨਿਮਸਲੀ ਸਰਬਸੰਮਤੀ ਦੇ ਨਾਲ ਪਾਸ ਹੋਇਆ ਸੀਗਾ। ਸੋ ਇੱਕ ਜਿਹੜੇ ਲੋਕਲ ਨਿਊਜ਼ ਸਟੇਸ਼ਨ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਆਈ ਸਿੰਸੀਅਰਲੀ ਹੋਪ this veto has nothing to do with political retaliation for calling out corruption and demanding accountability. ਮਾਰਜਰੀ ਟੇਲਰ ਗ੍ਰੀਨ ਵਾਂਗੂ ਲੌਰਨ ਬੋਬਰਟ ਨੇ ਵੀ ਐਪਸਟੀਨ ਫਾਈਲਸ ਦੇ ਲਈ ਅਕਾਊਂਟੇਬਿਲਟੀ ਜਵਾਬਦੇਹੀ ਤੇ ਉਹਨਾਂ ਨੂੰ ਜਨਤਕ ਕਰਨ ਦੇ ਲਈ ਹਾਮੀ ਜਿਹੜੀ ਆ ਉਹ ਦਿੱਤੀ ਸੀ। ਸੋ ਹੁਣ ਇਹ ਮੰਨਿਆ ਜਾ ਰਿਹਾ ਆ ਵੀ ਇਹ ਜਿਹੜਾ ਪ੍ਰੋਜੈਕਟ ਜਿਸ ਦੀ ਕੁੱਲ ਲਾਗਤ $14 ਮਿਲੀਅਨ ਆਉਣੀ ਸੀ, 39 ਕਮਿਊਨਿਟੀਜ਼ ਤੱਕ ਸਾਫ਼ ਸੁਥਰਾ ਜਿਹੜਾ ਉਹ ਪਾਣੀ ਪਹੁੰਚਣਾ ਸੀ। ਟਰੰਪ ਹੁਣਾਂ ਨੇ ਇਹਨਾਂ ਨੂੰ ਇਹ ਸ਼ੱਕ ਆ ਵੀ ਕਿਤੇ ਨਾ ਕਿਤੇ ਪੋਲੀਟੀਕਲ ਰਿਟੈਲੀਏਸ਼ਨ ਕਰਦੇ ਐਪਸਟੀਨ ਫਾਈਲਸ ਜਨਤਕ ਕਰਨ ਦੇ ਜਿਹੜਾ ਬਦਲਾ ਲੈਣ ਦੇ ਕਰਕੇ ਹੀ ਇਸ ਬਿੱਲ ਨੂੰ ਵੀਟੋ ਕਰ ਦਿੱਤਾ। ਹਾਲਾਂਕਿ ਕਹਿੰਦੇ ਵੀ ਬਹੁਤ ਵੱਡੀ ਮੈਜੋਰਟੀ 'ਚ ਟਰੰਪ ਹੋਣੀ ਉਸ ਏਰੀਏ ਤੋਂ ਜਿੱਤੇ ਹੈਗੇ ਆ। ਹੁਣ ਤੁਸੀਂ ਦੇਖ ਲਓ ਵੀ
ਹੁਣ ਉਹਨਾਂ ਦਾ ਐਡਾ ਵੱਡਾ ਇਸ਼ੂ ਸੀ ਪਾਣੀ ਨੂੰ ਲੈ ਕੇ ਤੇ ਉਹ ਵੀਟੋ ਕਰ ਦਿੱਤਾ ਪਾਣੀ ਇਹ ਇੰਪੋਰਟੈਂਟ ਨਹੀਂ ਆ, ਕਾਂਗਰਸ। ਕਹਿੰਦੇ ਵੀ ਮੇਰੇ ਸਾਥੀ ਜਿਹੜੇ ਉਹ ਨਾ ਫੜੇ ਜਾਣ, ਹਾਂਜੀ, ਹਾਂਜੀ। ਜਿਹੜੇ ਸੈਕਸ ਅਫੈਂਡਰ ਉਹ ਐਪਸਟੀਨ ਦੇ ਹਾਂਜੀ, ਨਾਲ ਜੁੜੇ ਹੋਏ ਆ। ਜੀ। ਏਸੀਏ ਸਬਸਿਡੀ ਜਿਹੜੀਆਂ ਕਵਰਡ ਕੈਲੀਫੋਰਨੀਆ ਜਾਂ ਓਬਾਮਾ ਕੇਅਰ ਦੇ ਲਈ ਤੁਹਾਨੂੰ ਸਬਸਿਡੀਜ਼ ਮਿਲਦੀਆਂ ਆ, ਉਹ ਅੱਜ ਐਕਸਪਾਇਰ ਹੋ ਗਈਆਂ ਹੈਗੀਆਂ। ਕਿਉਂਕਿ ਕਾਂਗਰਸ ਦੇ ਵਿੱਚ, ਸੈਨੇਟ ਦੇ ਵਿੱਚ ਇਹ ਜਿਹੜਾ ਬਿੱਲ ਆ ਪਾਸ ਨਹੀਂ ਹੋ ਸਕਿਆ। 22 ਮਿਲੀਅਨ ਅਮਰੀਕਨਸ ਇਹਦੇ ਨਾਲ ਅਫੈਕਟ ਹੋ ਰਹੇ ਆ। ਤੁਹਾਨੂੰ ਬਿੱਲ ਵੀ ਆ ਗਏ ਹੋਣੇ ਘਰਾਂ ਦੇ ਵਿੱਚ, ਕਈਆਂ ਦੇ ਬਿੱਲ ਕਾਫੀ ਜ਼ਿਆਦਾ ਇਨਕਰੀਜ਼ ਹੋਏ ਹੈਗੇ ਆ, ਕਿਉਂਕਿ ਜਿਹੜੀਆਂ ਸਬਸਿਡੀਜ਼ ਆ ਉਹ ਐਕਸਟੈਂਡ ਨਹੀਂ ਕਰ ਸਕੇ ਹੈਗੇ। ਕਹਿੰਦੇ ਵੀ 24 ਮਿਲੀਅਨ ਤੋਂ 22 ਮਿਲੀਅਨ ਦੇ ਕਰੀਬ ਜਿਹੜੇ ਲੋਕ ਹੈਗੇ ਆ, ਉਹਨਾਂ ਨੂੰ ਐਨਹਾਂਸਡ ਪ੍ਰੀਮੀਅਮ ਟੈਕਸ ਕ੍ਰੈਡਿਟ ਮਿਲਦਾ ਸੀ, ਤਾਂ ਕਿ ਉਹਨਾਂ ਦੇ ਜਿਹੜੇ ਮੰਥਲੀ ਪ੍ਰੀਮੀਅਮ ਆ ਉਹ ਘਟਾਇਆ ਜਾ ਸਕੇ। ਤੇ ਹੁਣ ਉਹਨਾਂ ਦਾ ਜਿਹੜਾ ਪ੍ਰੀਮੀਅਮ ਆ 2026 ਜਿਹੜਾ ਸ਼ੁਰੂ ਹੋਣਾ ਆ, ਉਹ ਕਾਫੀ ਜ਼ਿਆਦਾ ਆਊਗਾ। ਅਕਤੂਬਰ ਤੇ ਨਵੰਬਰ ਦੇ ਇੱਕ ਸਬਸਿਡੀ ਨੂੰ ਲੈ ਕੇ ਟਿਕਿੰਗ ਪੁਆਇੰਟ ਬਣਿਆ ਸੀ, ਜਿਸ ਟਾਈਮ ਦੇ ਉੱਤੇ ਗਵਰਨਮੈਂਟ ਸ਼ਟਡਾਊਨ ਹੋਈ ਸੀ ਲੰਮੇ ਸਮੇਂ ਦੇ ਲਈ, ਪਰ ਡੈਮੋਕ੍ਰੇਟਸ ਨੇ ਸਾਥ ਦੇ ਦਿੱਤਾ ਰਿਪਬਲਿਕਨਸ ਦਾ ਇਸ ਪ੍ਰੋਮਿਸ ਦੇ ਉੱਤੇ ਵੀ ਹਾਂ ਬਿਲਕੁਲ ਅਸੀਂ ਇਹਦੇ ਉੱਤੇ ਵੋਟਿੰਗ ਪਵਾਵਾਂਗੇ। ਪਰ ਜਦੋਂ ਫਿਰ VOTING ਦਾ ਸਮਾਂ ਆਇਆ ਤੇ ਫਿਰ ਉਹ ਮੁੱਕਰ ਗਏ। ਸੋ ਏਸੀਏ ਟੈਕਸ ਕ੍ਰੈਡਿਟ ਅੱਜ ਰਾਤ ਨੂੰ ਐਕਸਪਾਇਰ ਹੋ ਜਾਣੇ ਆ। ਹਾਊਸ ਮਿਨੋਰਿਟੀ ਵਿਪ ਕੈਥਰੀਨ ਕਲਾਰਕ ਜੋ ਆ, ਉਹਨਾਂ ਨੇ ਆਪਣੇ ਐਕਸ ਦੇ ਉੱਤੇ ਲਿਖਿਆ ਤੇ ਉਹਨਾਂ ਨੇ ਕਿਹਾ ਵੀ ਮਿਲੀਅਨਸ ਆਫ ਅਮਰੀਕਨਸ, ਉਹਨਾਂ ਦਾ ਜਿਹੜਾ ਪ੍ਰੀਮੀਅਮ ਆ ਉਹ ਸਕਾਈ ਰਾਕਟ ਹੋਊਗਾ। ਕਈ ਐਗਜ਼ਾਮਪਲ ਦਿੱਤੀਆਂ ਵੀ ਕਿਸ ਤਰ੍ਹਾਂ ਇੱਕ ਪਰਿਵਾਰ ਦਾ ਜਿਹੜਾ ਪ੍ਰੀਮੀਅਮ ਸੀਗਾ ਉਹ ਜਿਹੜਾ ਇੱਕ ਤਰ੍ਹਾਂ ਨਾਲ 400 ਤੋਂ ਵੱਧ ਕੇ $1900 ਤੱਕ ਪਰ ਮੰਥ ਹੋ ਗਿਆ ਹੈਗਾ। ਸੋ ਲੋਕਾਂ ਲਈ ਇਹ ਕਾਫੀ ਜ਼ਿਆਦਾ ਜਿਹੜਾ ਅਫੋਰਡ ਕਰਨਾ ਔਖਾ ਹੋਊਗਾ। ਜੀ, ਅਗਲੀ ਗੱਲ ਕਰਦੇ ਜਾਈਏ। ਕੱਲ੍ਹ ਤੋਂ ਬਹੁਤ ਸਾਰੇ ਜਿਹੜੇ ਸਨੈਪ ਦੇ ਬੈਨ ਆ ਉਹ ਲੱਗਣ ਜਾ ਰਹੇ ਆ। ਕੈਂਡੀ ਸੋਡਾ ਇਹ ਹੁਣ ਜਿਹੜੇ ਸਨੈਪ ਬੈਨੀਫਿਟ ਦੇ ਉੱਤੇ ਲੋਕ ਆ ਉਹ ਨਹੀਂ ਖਰੀਦ ਸਕਣਗੇ। 5 ਯੂਐਸ ਸਟੇਟ ਆ, ਉਹਨਾਂ ਨੇ ਇਹਨਾਂ ਨੂੰ ਕੱਲ੍ਹ ਤੋਂ 1 ਜਨਵਰੀ ਤੋਂ ਸ਼ੁਰੂ ਕਰ ਦੇਣਾ ਆ। ਵੈਸਟ ਵਰਜੀਨੀਆ, ਯੂਟਾ, ਇੰਡੀਆਨਾ, ਆਇਓਵਾ ਤੇ ਨੇਬਰਾਸਕਾ। ਇਹ ਜਿਹੜੇ ਲੋਕ ਆ ਹੁਣ ਜਿਹੜੇ EBT ਤੇ ਆ, ਸਨੈਪ ਪ੍ਰੋਗਰਾਮ ਤੇ ਆ, ਉਹ ਹੁਣ ਜਿਹੜਾ ਸੋਡਾ ਤੇ ਜਿਹੜੀਆਂ ਕੈਂਡੀਜ਼ ਆ ਇਸ ਦੇ ਜ਼ਰੀਏ ਨਹੀਂ ਖਰੀਦ ਸਕਣਗੇ। ਜਿਹੜੇ ਹੈਲਥ ਸਕੱਤਰ ਰੋਬਰਟ ਐਫ ਕੈਨੇਡੀ ਜੂਨੀਅਰ, ਐਗਰੀਕਲਚਰ ਸਕੱਤਰ ਬਰੂਕ ਰੋਲਿੰਸ, ਉਹਨਾਂ ਨੇ ਕਿਹਾ ਵੀ ਜਿਹੜੀ ਟੈਕਸ ਪੇਅਰ ਮਨੀ ਇਹ ਚੀਜ਼ਾਂ ਖਰੀਦਣ ਦੇ ਲਈ, ਅਨਹੈਲਦੀ ਫੂਡਸ ਖਰੀਦਣ ਦੇ ਲਈ ਨਹੀਂ ਵਰਤੀ ਜਾਣੀ ਚਾਹੀਦੀ। ਇਸ ਲਈ ਇਹਨਾਂ 5 ਸੂਬਿਆਂ ਨੇ ਇਸ ਨਵੇਂ ਕਾਨੂੰਨ ਨੂੰ ਅਖਤਿਆਰ ਜਿਹੜਾ ਉਹ ਕਰ ਲਿਆ ਆ ਤੇ ਅਨਹੈਲਦੀ ਚੀਜ਼ਾਂ ਨੂੰ ਸਨੈਪ ਬੈਨੀਫਿਟਸ ਦੇ ਵਿੱਚੋਂ, EBT ਦੇ ਵਿੱਚੋਂ ਬਾਹਰ ਕੱਢਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ 12% ਅਮਰੀਕਾ ਦੀ ਕੁੱਲ ਪਾਪੂਲੇਸ਼ਨ, 42 ਮਿਲੀਅਨ ਲੋਕ, ਉਹ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਸਨੈਪ ਬੈਨੀਫਿਟ ਆ ਉਸ ਦੇ ਉੱਤੇ ਡਿਪੈਂਡੈਂਟ ਹੈਗੇ ਨੇ। ਅੱਜ ਮਡੇਰਾ ਕਾਉਂਟੀ ਦੇ ਵਿੱਚ ਫ੍ਰਿਜ਼ਨੋ ਏਰੀਆ 'ਚ 2 ਜਣਿਆਂ ਦੀ ਮੌਤ ਹੋ ਗਈ ਤੇ 3 ਜਾਣੇ ਬੜੀ ਬੁਰੀ ਤਰ੍ਹਾਂ ਜਿਹੜੇ ਆ ਫੱਟੜ ਹੋ ਗਏ ਹੈਗੇ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ ਐਵਨਿਊ 13 ਤੇ ਰੋਡ 23 ਦੇ ਉੱਤੇ ਅੱਜ ਸਵੇਰੇ 11 ਵਜੇ ਦੇ ਕਰੀਬ ਇੱਕ ਬਹੁਤ ਹੀ ਖਤਰਨਾਕ ਐਕਸੀਡੈਂਟ ਵਾਪਰਿਆ, ਜਿਹਦੇ ਮੁਤਾਬਕ ਇੱਕ ਹੋਂਡਾ CRV ਦਾ ਜਿਹੜਾ ਡਰਾਈਵਰ ਸੀ ਉਹ ਜਾ ਰਿਹਾ ਸੀ ਵੈਸਟ ਔਨ ਐਵਨਿਊ 13, ਜਦੋਂ ਉਹ ਇੱਕ ਸਟਾਪ ਸਾਈਨ ਨੂੰ ਮਿਸ ਕਰ ਗਿਆ ਤੇ ਬਿਗ ਰਿਗ ਦੇ ਵਿੱਚ ਜਾ ਕੇ ਉਹ ਵੱਜ ਗਿਆ। ਸੋ ਹੋਂਡਾ ਕ੍ਰੈਸ਼ਡ ਜਿਹੜੀ ਆ ਇੱਕ ਵੱਡੇ ਜਿਹੜਾ ਟਰੱਕ ਆ ਉਹਦੇ ਵਿੱਚ, ਜਿਹਦੇ ਨਾਲ ਉਹਦੇ ਵਿੱਚ 5 ਜਾਣੇ ਸੀਗੇ। 4 ਜਾਣੇ ਜਿਹੜੇ ਸੀਗੇ ਉਹ ਵਹੀਕਲ ਤੋਂ ਬਾਹਰ ਹੀ ਡਿੱਗ ਪਏ, ਇੰਨੀ ਜ਼ੋਰ ਦੀ ਜਿਹੜੀ ਕਾਰ ਆ ਇਹ ਹੋਂਡਾ ਉਹ ਟਰੱਕ ਦੇ ਵਿੱਚ ਵੱਜੀ ਸੀ। 2 ਜਾਣਿਆਂ ਨੂੰ ਮੌਕੇ ਦੇ ਉੱਤੇ ਹੀ ਜਿਹੜਾ ਮਰੇ ਹੋਏ ਡਿਕਲੇਅਰ ਕਰ ਦਿੱਤਾ। 3 ਜਾਣਿਆਂ ਨੂੰ ਜਿਹੜਾ ਆ ਉਹ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਹਜੇ ਵੀ ਜਿਹੜੀ ਇਨਵੈਸਟੀਗੇਸ਼ਨ ਆ ਇਸ ਸੰਬੰਧ ਦੇ ਵਿੱਚ ਚੱਲ ਰਹੀ ਹੈਗੀ ਆ। ਜੀ, CDL ਦੇ ਮਾਮਲੇ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਨੇ ਹੁਣ ਸ਼ੌਨ ਡਫੀ ਹੁਣਾਂ ਨੂੰ ਮੋੜਵਾਂ ਜਵਾਬ ਦੇ ਦਿੱਤਾ ਆ। ਉਹਨਾਂ ਨੇ ਜਿਹੜੇ ਸਕੱਤਰ ਸ਼ੌਨ ਡਫੀ ਹੁਣਾਂ ਦੀ ਉਸ ਟਵੀਟ ਦਾ ਜਵਾਬ ਦਿੱਤਾ, ਜਿਸ ਵਿੱਚ ਸ਼ੌਨ ਡਫੀ ਨੇ ਕਿਹਾ ਸੀਗਾ ਵੀ ਗੈਵਿਨ ਨਿਊਸਮ ਝੂਠ ਬੋਲ ਰਹੇ ਆ। ਡੈਡਲਾਈਨ ਜਿਹੜੀ ਆ ਉਹ ਐਕਸਟੈਂਡ ਨਹੀਂ ਕੀਤੀ ਜਿਹੜੀ ਜਾ ਸਕਦੀ, ਵੀ ਜੇ ਤੁਸੀਂ ਐਕਸਟੈਂਡ ਕੀਤੀ ਤਾਂ $160 ਮਿਲੀਅਨ ਦੀ ਜਿਹੜੀ ਤੁਹਾਨੂੰ ਫੈਡਰਲ ਮਦਦ ਮਿਲਣੀ ਆ ਉਸ ਨੂੰ ਅਸੀਂ ਰੋਕ ਦੇਣਾ ਆ। ਹੁਣ ਇਸ ਦੇ ਜਵਾਬ ਦੇ ਵਿੱਚ ਗਵਰਨਰ ਨਿਊਸਮ ਹੁਣੀ ਇਹ ਕਹਿ ਰਹੇ ਆ, ਕਹਿੰਦੇ ਵੀ ਤੁਹਾਡੇ ਸਟਾਫ ਨੇ, FMCSA ਦੇ ਸਟਾਫ ਨੇ ਕੈਲੀਫੋਰਨੀਆ ਦੀ DMV ਨੂੰ ਕਿਹਾ ਸੀਗਾ ਵੀ ਉਹ ਜਿਹੜੀ ਐਕਸਟੈਂਸ਼ਨ ਆ ਉਸ ਦੇ ਲਈ ਓਪਨ ਨੇ ਤੇ FMCSA ਕਹਿੰਦੇ ਵੀ ਇਨਫੈਕਟ ਕਹਿੰਦੇ ਵੀ ਇਹ ਐਗਰੀ ਕਰ ਗਏ ਸੀ ਵੀ ਐਕਸਟੈਂਸ਼ਨ ਜਿਹੜੀ ਆ ਉਹਦਾ ਫਾਇਦਾ ਹੋਊਗਾ ਲੌਜਿਸਟਿਕਲ ਸੈਂਸ ਦੇ ਲਈ। ਜਿਹੜੀ 18 ਦਸੰਬਰ ਨੂੰ ਮੀਟਿੰਗ ਹੋਈ ਆ, DMV ਨੇ ਕਹਿੰਦੇ ਵੀ ਅਸੀਂ ਤੁਹਾਡੀ ਗਾਈਡੈਂਸ ਦੇ ਉੱਤੇ ਰਿਲਾਈ ਕੀਤਾ ਤੇ ਉਹਦੇ ਹਿਸਾਬ ਦੇ ਨਾਲ 60 ਦਿਨ ਦੀ ਐਕਸਟੈਂਸ਼ਨ ਅੱਗੇ ਦੇ ਦਿੱਤੀ।
ਕਹਿੰਦੇ ਜਦੋਂ ਹੁਣ ਪਬਲਿਕ ਦੇ ਵਿੱਚ ਇਹ ਖਬਰ ਆਈ ਤਾਂ ਹੁਣ ਤੁਹਾਡੀ ਏਜੰਸੀ ਨੂੰ ਅਚਾਨਕ ਇਸ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਉਹ ਪੈਦਾ ਹੋ ਗਏ ਆ। ਕਹਿੰਦੇ ਵੀ ਕੈਲੀਫੋਰਨੀਆ ਝੂਠ ਨਹੀਂ ਬੋਲ ਰਿਹਾ, ਫੈਡਰਲ ਸਰਕਾਰ ਦੀ ਇਹ ਮਿਸਮੈਨੇਜਮੈਂਟ ਆ। ਕਹਿੰਦੇ ਵੀ ਬੜੀ ਅਨਫੋਰਚੂਨੇਟ ਗੱਲ ਆ ਵੀ ਤੁਹਾਡੀ ਲੀਡਰਸ਼ਿਪ ਦੇ ਹੇਠਾਂ ਇਹ ਸਾਰਾ ਕੁਝ ਹੋ ਰਿਹਾ ਆ। ਸੋ ਤੂੰ ਮੈਂ ਬਹਿਸ ਸਿੰਘ ਫਸਾਈ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਕੈਲੀਫੋਰਨੀਆ ਦੀ ਤੇ FMCSA ਦੀ ਜਾਂ ਫੈਡਰਲ ਸਰਕਾਰ ਦੀ ਕਹਿ ਲਓ ਵੀ ਆਮੋ ਸਾਹਮਣੇ ਆ। ਐਵਰੀਡੇ ਕੋਈ ਨਾ ਕੋਈ ਅਜਿਹੀ ਜਿਹੜੀ ਚੀਜ਼ ਆ ਉਹ ਵਾਪਰ ਰਹੀ ਆ। ਸੋ ਕੈਲੀਫੋਰਨੀਆ ਦਾ DMV ਲਾਇਸੈਂਸ ਨੂੰ ਕੈਂਸਲ ਕਰਨ ਦੀ 60 ਦਿਨ ਦੀ ਅੱਗੇ ਮੌਲਤ ਵਧਾ ਦਿੰਦਾ ਆ। ਫਿਰ ਇਹ ਕਹਿੰਦੇ ਆ ਵੀ ਇਦਾਂ ਹੋ ਹੀ ਨਹੀਂ ਸਕਦਾ। ਅੱਜ ਹੁਣ ਇਹ ਨਵਾਂ ਦਾਅਵਾ ਕਰਤਾ ਵੀ 18 ਦਸੰਬਰ ਨੂੰ ਤੁਹਾਡੀ ਮੀਟਿੰਗ ਦੇ ਵਿੱਚ FMCSA ਖੁਦ ਮੰਨਿਆ ਸੀ ਵੀ ਐਕਸਟੈਂਸ਼ਨ ਦੇ ਨਾਲ ਫਾਇਦਾ ਜਿਹੜਾ ਹੋ ਸਕਦਾ ਹੈ। ਸੋ ਆਉਂਦੇ ਸਾਲ ਦੇ ਵਿੱਚ ਹਰਜੋਤ ਸਿੰਘ ਜੀ ਅੱਗੇ ਕੀ ਬਣਨਾ ਆ, ਇਹ ਖਿੱਚੋਤਾਣ ਕਿੱਥੋਂ ਤੱਕ ਜਾਰੀ ਰਹੂਗੀ, ਇਹ ਦੇਖਣਾ ਹੋਊਗਾ। ਅਪਡੇਟਸ ਜਿਹੜੀਆਂ ਅਸੀਂ ਤੁਹਾਡੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਸ਼ੇਅਰ ਕਰਦੇ ਰਹਾਂਗੇ। ਅੱਜ ਰਾਤ 12 ਵਜੇ ਤੋਂ ਬਾਅਦ 7 ਮੁਲਕਾਂ ਦੇ ਲੋਕ, ਚਾਹੇ ਉਹ ਇਮੀਗ੍ਰੈਂਟ ਆ, ਚਾਹੇ ਉਹ ਵਿਜ਼ਿਟ ਕਰਨ ਆ ਰਹੇ ਆ, ਉਹ ਅਮਰੀਕਾ ਦੇ ਵਿੱਚ ਨਹੀਂ ਆ ਸਕਦੇ ਹੈਗੇ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਜਿਹੜਾ ਕਿ ਜਨਵਰੀ 1 ਨੂੰ ਲਾਗੂ ਹੋਣ ਜਾ ਰਿਹਾ ਹੈਗਾ। ਬੁਰਕੀਨਾ ਫਾਸੋ, ਲਾਓਸ, ਮਾਲੀ, ਨਾਈਜਰ, ਸਿਆਰਾ ਲਿਓਨ, ਸਾਊਥ ਸੁਡਾਨ ਤੇ ਸੀਰੀਆ, ਇਹਨਾਂ ਮੁਲਕਾਂ ਦੇ ਲੋਕ ਜੋ ਆ ਉਹ CBPO ਡਾਕੂਮੈਂਟ ਦੇ ਮੁਤਾਬਕ ਨਾ ਤਾਂ ਅਮਰੀਕਾ ਦੇ ਵਿੱਚ ਆ ਸਕਦੇ ਆ, ਤੇ ਚਾਹੇ ਉਹ ਇਮੀਗ੍ਰੈਂਟ ਆ ਚਾਹੇ ਨਹੀਂ ਵੀ ਇਮੀਗ੍ਰੈਂਟ ਹੈਗੇ। ਸੋ ਵਾਈਟ ਹਾਊਸ ਨੇ ਇਹ ਕਿਹਾ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਆ ਇਹ ਨੈਸ਼ਨਲ ਸਿਕਿਉਰਿਟੀ ਤੇ ਪਬਲਿਕ ਸੇਫਟੀ ਰੀਜ਼ਨ ਕਰਕੇ ਜਿਹੜੀਆਂ ਲਾਈਆਂ ਗਈਆਂ ਹੈਗੀਆਂ ਆ। ਪਰ ਇਮੀਗ੍ਰੈਂਟਸ ਜਿਹੜੇ ਐਡਵੋਕੇਟਸ ਹੈਗੇ ਆ ਉਹ ਕਹਿੰਦੇ ਵੀ ਖਾਸ ਕਰਕੇ ਅਫਰੀਕਨ ਤੇ ਮੁਸਲਿਮ ਕੰਟਰੀਜ਼ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਟਾਰਗੇਟ ਕੀਤਾ ਗਿਆ ਹੈਗਾ। ट्रैवल बैन कंटिन्यूज रिस्ट्रिक्शन अफगानिस्तान, बर्मा, शाद रिपब्लिक ऑफ कांगो, इक्वेटोरियल ਗਿਆਨਾ, एरिट्रिया, हेती, ईरान, लीबिया, सोमालिया, सूडान, येमन, ਇਹਨਾਂ ਕੰਟਰਾਂ ਦੇ ਇਹਨਾਂ ਲੋਕਾਂ ਦੇ ਵੀ ਜਿਹੜੇ ਵਸਿੰਦੇ ਆ ਉਹ ਅਮਰੀਕਾ ਦੇ ਵਿੱਚ ਨਹੀਂ ਐਂਟਰ ਕਰ ਸਕਦੇ ਹੈਗੇ। ਸੋ ਇਹ ਜਿਹੜੀ ਵੈਨਜ਼ੂਏਲਾ ਤੇ ਕਿਊਬਾ ਉੱਥੇ ਪਾਰਸ਼ੀਅਲ ਜਿਹੜੀ ਰਿਸਟ੍ਰਿਕਸ਼ਨ ਲਾਈ ਗਈ ਹੈਗੀ ਆ। ਤੇ ਨਵੀਆਂ ਰਿਸਟ੍ਰਿਕਸ਼ਨ H1B ਵੀਜ਼ੇ ਦੇ ਉੱਤੇ ਪਿਛਲੇ ਹਫ਼ਤੇ ਲਾਈਆਂ ਗਈਆਂ ਸੀਆਂ। H1B ਵੀਜ਼ਾ ਪ੍ਰੋਗਰਾਮ ਜਿਹੜੇ ਆ EMPLOYERS ਉਹ ਨੌਨ ਸਿਟੀਜ਼ਨਸ ਨੂੰ ਜਦੋਂ ਹਾਇਰ ਕਰਦੇ ਹੈਗੇ ਆ, ਜੇ ਉਹਨਾਂ ਦੇ ਕੋਲ ਸਪੈਸ਼ਲਾਈਜ਼ ਸਕਿੱਲ ਜਾਂ ਟ੍ਰੇਡ ਹੈਗੀ ਆ, ਉਹ ਵੀ ਪੂਰੀ ਤਰ੍ਹਾਂ ਜਿਹੜੀ ਆ ਇੱਕ ਤਰ੍ਹਾਂ ਨਾਲ ਬੰਦ ਕੀਤੀ ਗਈ ਆ। ਉਹਦੀ ਵੀ ਇਨਵੈਸਟੀਗੇਸ਼ਨ ਕਹਿੰਦੇ ਹੋਊਗੀ। ਸੋ ਬਹੁਤ ਕੁਛ ਆਉਣ ਵਾਲੇ ਸਾਲ ਦੇ ਵਿੱਚ ਜਿਹੜੀਆਂ ਚੇਂਜਸ ਆ ਇਮੀਗ੍ਰੇਸ਼ਨ ਨੂੰ ਲੈ ਕੇ, ਅਮਰੀਕਾ ਨੂੰ ਵਿਜ਼ਿਟ ਕਰਨ ਦੇ ਲਈ ਜਾਂ ਅਮਰੀਕਾ ਦੇ ਜਿਹੜੇ ਇਮੀਗ੍ਰੈਂਟਸ ਆ ਉਹ ਜਾ ਕੇ ਵਾਪਸ ਆ ਸਕਦੇ ਆ ਕਿ ਨਹੀਂ, ਉਹ ਹੋਣ ਜਾ ਰਹੀਆਂ ਹੈਗੀਆਂ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਜਾਂਦੇ ਜਾਂਦੇ ਦੱਸ ਦਈਏ ਫਿਰ ਖਬਰਾਂ ਦੀ ਸਮਾਪਤੀ ਆ। USPS ਪੋਸਟਲ ਸਰਵਿਸ ਕਦੋਂ ਹੁਣ ਤੁਹਾਡੀ ਚਿੱਠੀ ਦੇ ਉੱਤੇ ਮੋਹਰ ਲਾਉਂਦੀ ਆ, ਉਹ ਚੇਂਜ ਹੋਣ ਜਾ ਰਿਹਾ ਆ। ਅੱਗੇ ਮੰਨਿਆ ਜਾਂਦਾ ਸੀ ਵੀ ਜਿਸ ਦਿਨ ਤੁਸੀਂ ਚਿੱਠੀ ਪੋਸਟ ਕਰ ਦਿੰਦੇ ਆ ਜਾਂ ਡਾਕਖਾਨੇ ਦੇ ਵਿੱਚ ਤੁਹਾਡੀ ਪਹੁੰਚ ਜਾਂਦੀ ਆ ਤਾਂ ਉਸ ਦਿਨ ਦੀ ਜੇ ਉੱਤੇ ਸਟੈਂਪ ਲੱਗ ਜੇ ਤਾਂ ਉਹ ਇਹ ਮੰਨਿਆ ਜਾਂਦਾ ਵੀ ਹਾਂ ਉਸ ਦਿਨ ਤੁਹਾਡੀ ਜਿਹੜੀ ਚਿੱਠੀ ਆ ਪੋਸਟ ਹੋ ਗਈ ਆ। ਹੁਣ ਕਹਿੰਦੇ ਵੀ ਨਵਾਂ ਜਿਹੜੀ ਪਾਲਿਸੀ ਇਸ ਦੇ ਵਿੱਚ ਲਾ ਦਿੱਤੀ ਗਈ ਆ ਤੇ ਕਹਿੰਦੇ ਵੀ ਹੁਣ ਜਿਹੜੇ ਆਟੋਮੇਟਿਡ ਜਿਹੜੀਆਂ ਸਰਵਿਸ ਆ ਇਸ ਦੇ ਤਹਿਤ ਕਦੋਂ ਚਿੱਠੀ ਦੇ ਉੱਤੇ ਮੋਹਰ ਲੱਗਣੀ ਆ ਉਸ ਵਿੱਚ ਤਬਦੀਲੀ ਹੋਣ ਜਾ ਰਹੀ ਆ। ਪਿਛਲੇ ਹਫ਼ਤੇ ਜਿਹੜਾ ਨਵਾਂ ਰੂਲ ਆ ਉਹ ਲਾਗੂ ਜਿਹੜਾ ਉਹ ਹੋ ਗਿਆ। ਸੋ ਕਹਿੰਦੇ ਵੀ ਹੁਣ ਇਹ ਉਸ ਤਰੀਕ ਨੂੰ ਪੱਕਾ ਨਹੀਂ ਮੰਨੂਗਾ ਵੀ ਫਸਟ ਅਸੈਪਟਡ ਪੋਜੈਸ਼ਨ USPS ਦੇ ਕੋਲ ਜਦੋਂ ਇਸ ਦੇ ਉੱਤੇ ਮੋਹਰ ਜਿਹੜੀ ਆ ਲੱਗੀ ਆ। ਸੋ ਕਹਿੰਦੇ ਵੀ ਇਹਦੇ ਨਾਲ ਬੈਲਟ, ਤੁਹਾਡੇ ਟੈਕਸ ਫਾਈਲ ਕਰਨ ਵਾਲਾ, ਬਿੱਲ ਪੇ ਕਰਨ ਵਾਲੀ ਜਿਹੜੀ ਤਰੀਕ ਆ, ਅਕਸਰ ਇਹ ਮੰਨ ਲਿਆ ਜਾਂਦਾ ਸੀ ਵੀ ਜਿਹੜੀ ਮੋਹਰ ਲੱਗੀ ਆ ਉਹੀ ਤਰੀਕ ਨੂੰ ਪਹੁੰਚੀ ਜਾਂਦੀ ਸੀ। ਸੋ ਲੋਕਾਂ ਨੂੰ ਥੋੜੀ ਬਹੁਤੀ ਇੱਕ ਲੀਵੇ ਮਿਲ ਜਾਂਦਾ ਸੀਗਾ। ਸੋ ਹੁਣ ਜੇ ਤੁਸੀਂ ਚਿੱਠੀ ਪਾਉਣੀ ਆ ਤੇ ਜਿਹੜੀ ਤਰੀਕ ਉਹਦੇ ਉੱਤੇ ਛਪੀ ਆ ਉਹ ਹੁਣ ਪੱਕੀ ਜਿਹੜੀ ਉਹ ਨਹੀਂ ਮੰਨੀ ਜਾਊਗੀ। ਸੋ ਨਵਾਂ ਰੂਲ ਜਿਹੜਾ ਇਹ ਕਹਿ ਰਿਹਾ ਤੇ ਇਹਦੇ ਨਾਲ ਕਹਿੰਦੇ ਵੀ ਕਾਫੀ ਜ਼ਿਆਦਾ ਲੋਕਾਂ ਨੂੰ ਕਨਫਿਊਜ਼ਨ ਤਾਂ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਆ। ਖਾਸ ਕਰਕੇ ਹਰਜੋਤ ਸਿੰਘ ਜੀ ਇਲੈਕਸ਼ਨ ਦੇ ਵਿੱਚ ਤਾਂ ਜਿਹੜੀ ਅਖੀਰਲੀ ਡੇਟ ਹੁੰਦੀ ਆ ਉਸ ਦਿਨ ਬਹੁਤ ਸਾਰੇ ਲੋਕ ਵੋਟ ਬਾਈ ਮੇਲ ਅਖੀਰਲੇ ਦਿਨ ਜਾ ਕੇ ਪਾ ਆਉਂਦੇ ਆ ਤੇ ਹੁਣ ਜੇ ਉਹ ਤਰੀਕ ਹੀ ਨਹੀਂ ਮੰਨੀ ਗਈ ਤੇ ਇਹ ਤਾਂ ਫਿਰ ਹੋਰ ਵੀ ਜ਼ਿਆਦਾ ਇਲੈਕਸ਼ਨਾਂ ਦੇ ਵਿੱਚ ਭੰਬਲ ਭੂਸਾ ਜਿਹੜਾ ਉਹ ਪੈ ਜਾਊਗਾ। ਸੋ ਮੇਲ ਇਨ ਬੈਲਟ ਨੂੰ ਮੁੱਖ ਨਿਸ਼ਾਨਾ ਰੱਖ ਕੇ ਇਸ ਦੇ ਵਿੱਚ ਚੇਂਜਸ ਹੋਈ ਆ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਆ, ਇਹ ਤਾਂ ਸਮਾਂ ਜਿਹੜਾ ਉਹ ਦੱਸੂਗਾ। ਪਰ ਇਹ ਇੱਕ ਨਵੀਂ ਜਿਹੜੀ ਚੇਂਜ ਆ USPS
ਦੇ ਤਹਿਤ ਜਿਹੜੀ ਉਹ ਕੀਤੀ ਜਾ ਰਹੀ ਆ। ਛਪੀ ਹੋਈ ਤਰੀਕ ਨੂੰ ਹੁਣ ਉਸ ਦਿਨ ਦੀ ਨਹੀਂ ਮੰਨਿਆ ਜਾਵੇਗਾ। ਬਾਕੀ ਅਮਰੀਕਨ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਆ ਰਿਹਾ ਹੈਗਾ। ਸੋ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਆਪ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਵੇ। ਇੱਕ ਜ਼ਰੂਰ ਬੇਨਤੀ ਕਰਾਂਗੇ, ਜਿਹੜੇ ਵੀ ਪੰਜਾਬੀ ਰੇਡੀਓ USA ਸੁਣ ਰਹੇ ਹੈਗੇ ਆ, ਤੁਹਾਡਾ ਕੋਈ ਮਿੱਤਰ, ਦੋਸਤ ਜਾਂ ਖੁਦ ਆਪ ਜੇ ਕੋਈ ਡਰਿੰਕ ਕਰਦਾ ਆ, ਪਲੀਜ਼ ਡਰਿੰਕ ਕਰਕੇ ਡਰਾਈਵ ਨਾ ਕਰੋ। ਕਿਉਂਕਿ 15,000 ਦੇ ਕਰੀਬ ਜਿਹੜੀ ਆ ਉਹ ਟਿਕਟ ਮਹਿੰਗੀ ਪੈਂਦੀ ਹੈਗੀ ਆ DUI ਦੀ। ਸਫਾਈਆਂ ਕਰਨੀਆਂ ਪੈਂਦੀਆਂ। ਉਸ ਤੋਂ ਬਾਅਦ ਰੱਬ ਨਾ ਕਰੇ ਜੇ ਕਿਸੇ ਦੀ ਮੌਤ ਹੋ ਜਾਏ, ਫਿਰ ਤੁਸੀਂ ਦੇਖ ਲਓ। ਤੇ ਇਹ ਸਿਰਫ 20, 25, $30 ਦਾ ਹੀ ਖਰਚਾ ਹੁੰਦਾ, ਉਹਦੇ ਨਾਲੋਂ ਊਬਰ ਕਰ ਲਓ। ਜਾਂ ਘੱਟੋ ਘੱਟ ਤੁਹਾਡੇ ਨਾਲ ਕੋਈ ਹੋਣਾ ਚਾਹੀਦਾ, ਤੁਹਾਡਾ ਪਰਿਵਾਰਕ ਮੈਂਬਰ। ਜੇ ਕੋਈ ਪੀਂਦਾ ਵੀ ਹੈਗਾ ਆ, ਪਹਿਲੀ ਗੱਲ ਤਾਂ ਪੀਣੀ ਨਹੀਂ ਚਾਹੀਦੀ, ਪਰ ਚਲੋ ਜੇ ਕੋਈ ਪੀਂਦਾ ਆ ਤੇ ਉਹਨੂੰ ਜਿਹੜੀ ਆ ਆਪਣੇ ਨਾਲ ਡਰਾਈਵਰ ਜ਼ਰੂਰ ਰੱਖਣਾ ਚਾਹੀਦਾ। ਪਲੀਜ਼ ਡਰਾਈਵ ਕਰਕੇ, ਡਰਿੰਕ ਕਰਕੇ ਡਰਾਈਵ ਨਾ ਕਰੋ। ਤੇ ਜਿਹੜੇ ਸਿਟੀਜ਼ਨ ਨਹੀਂ ਹੈਗੇ, ਉਹ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰਦੇ ਆ ਰਹੇ ਆ। 12-12 ਸਾਲ ਪੁਰਾਣੀਆਂ ਵੀ ਜਿਹੜੀਆਂ ਟਿਕਟਾਂ ਆ ਉਹ ਕੱਢ ਰਹੇ ਹੈਗੇ ਆ। ਤੇ ਬਹੁਤ ਸਾਰੇ ਸਟੂਡੈਂਟਸ H1B ਵੀਜ਼ੇ ਵਾਲੇ, ਉਹਨਾਂ ਨੂੰ ਇਸੇ ਕਰਕੇ ਜਿਹੜਾ ਰੋਕਿਆ ਗਿਆ ਹੈਗਾ। ਜੀ। ਤੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1.37 ਰਹੇ ਆ। ਇੱਕ $US ਦੇ ਬਰਾਬਰ ਪਾਕਿਸਤਾਨ ਦੇ $280 ਤੇ 23 ਪੈਸੇ। ਇੱਕ $US ਦੇ ਬਰਾਬਰ ਇੰਡੀਆ ਦੇ $99 ਤੇ 88 ਪੈਸੇ। ਜੀ, ਤੇ ਮਾਰਕੀਟਸ 300 ਤੇ 4 ਪੁਆਇੰਟ ਅੱਜ ਘਟ ਕੇ ਡਾਓ ਜੋਨ 48,063 ਤੇ ਬੰਦ ਹੋਇਆ। S&P 51 ਪੁਆਇੰਟ ਘਟ ਕੇ 6845, ਨੈਸਡੈਕ 177 ਪੁਆਇੰਟ ਘਟ ਕੇ 23,242 ਦੇ ਉੱਤੇ। ਸੋਨੇ ਦਾ ਭਾਅ $4332 ਪ੍ਰਤੀ ਅੰਸ਼, ਕੱਚੇ ਤੇਲ ਦੀ ਕੀਮਤ $57 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 ਈਅਰ ਯੀਲਡ 4.17%, ਕ੍ਰਿਪਟੋ ਕਰੰਸੀ ਬਿਟਕੋਇਨ 87,800 ਤੇ $2 ਦੇ ਬਰਾਬਰ, ਤੇ ਇਥੀਰੀਅਮ 2900 ਤੇ $81 ਦੇ ਬਰਾਬਰ ਚੱਲ ਰਿਹਾ ਆ। ਬਾਕੀ ਕੱਲ ਨੂੰ ਸਾਰਾ ਦਿਨ ਆਪਾਂ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਕਰਾਂਗੇ, ਤੇ ਨਵੇਂ ਸਾਲ ਦੀਆਂ ਜਿਹੜੀਆਂ ਵਧਾਈਆਂ ਆ ਉਹ ਤੁਸੀਂ ਕਾਲ ਵੀ ਕਰ ਸਕਦੇ ਆ। ਤੇ ਸਾਰਾ ਹੀ ਪ੍ਰੋਗਰਾਮ ਸਾਰਾ ਦਿਨ ਕੱਲ ਨੂੰ ਜਿਹੜਾ ਆ ਚੱਲਦਾ ਰਹੂਗਾ। ਜੀ, ਤੇ ਸਾਡੇ ਵੱਲੋਂ ਇੱਕ ਵਾਰੀ ਫੇਰ ਆਪ ਸਭ ਨੂੰ, ਆਪ ਸਭ ਦੇ ਪਰਿਵਾਰਾਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਹੋਵੇ।